खानद खान परौने कोई गरीब दा यार नहीं, कोई यार गरीब दा बनदा, ये कोई सौखी कार नहीं। ਬਾਰੀ ਬਰਸੀ ਖੱਟਣ ਗਿਆ ਤੇ ਖੱਟ ਕੇ ਲਿਆਇਆ ਸ਼ੇਰ, ਦਿਲ ਦੇ ਆਲ ਦੁਆਲੇ ਲੱਗਾ ਖਾਸ਼ਾਂ ਦਾ ਇੱਕ ਢੇਰ। ਅੱਜ ਕੱਲ੍ਹ ਹਰ ਪਾਸੇ ਮਹਿੰਗਾਈ ਤੇ ਗੁਰਬਤ ਦਾ ਰੌਲਾ ਪਿਆ ਹੋਇਆ ਹੈ। ਹਰ ਬੰਦਾ ਪਰੇਸ਼ਾਨ ਨਜ਼ਰ ਆਉਂਦਾ ਹੈ। ਮਹਿੰਗਾਈ ਤੇ ਬਿੱਲਾਂ ਨੇ ਮੱਤ ਮਾਰੀ ਹੋਈ ਹੈ। ਹਰ ਕੋਈ ਪੁਰਾਣੇ ਦੌਰ ਦੀਆਂ ਮਿਸਾਲਾਂ ਦਿੰਦਾ ਹੈ ਕਿ ਉਦੋਂ ਕਿੰਨਾ ਸਕੂਨ ਹੁੰਦਾ ਸੀ। ਅੱਜ ਜਿਹੜੇ ਬੰਦੇ ਗੁਰਬਤ ਦਾ ਰੋਣਾ ਰੋ ਰਹੇ ਹਨ, ਉਹ ਅੱਜ ਦੇ ਦੌਰ ਤੇ ਪਿਛਲੇ ਦੌਰ ਦਾ ਮੁਕਾਬਲਾ ਕਰਨ ਤਾਂ ਪਤਾ ਚੱਲੇਗਾ ਕਿ ਪਿਛਲਾ ਜ਼ਮਾਨਾ ਇਸ ਲਈ ਪੁਰਸਕੂਨ ਸੀ ਕਿ ਉਦੋਂ ਜ਼ਿੰਦਗੀ ਬੜੀ ਸਾਦਾ ਸੀ। 2 ਵਕਤ ਦੀ ਰੋਟੀ ਮਿਲ ਜਾਣ 'ਤੇ ਹਰ ਬੰਦਾ ਖੁਦਾ ਦਾ ਸ਼ੁਕਰ ਅਦਾ ਕਰਦਾ ਸੀ। ਉਸ ਦੌਰ ਵਿੱਚ ਖਾਸ਼ਾਂ ਬਹੁਤ ਘੱਟ ਹੁੰਦੀਆਂ ਸਨ। ਅੱਜ ਅਸੀਂ ਜਿਹਨੂੰ ਗੁਰਬਤ ਅਤੇ ਮਹਿੰਗਾਈ ਦਾ ਦੌਰ ਆਖਦੇ ਹਾਂ, ਉਹ ਅਸਲ ਵਿੱਚ ਖਾਸ਼ਾਂ ਦਾ ਪੂਰਾ ਨਾ ਹੋਣ ਕਾਰਨ ਗੁਰਬਤ ਦਾ ਦੌਰ ਸਮਝਿਆ ਜਾ ਰਿਹਾ। ਗੁਰਬਤ ਤਾਂ ਉਸ ਦੌਰ ਵਿੱਚ ਵੀ ਹੁੰਦੀ ਸੀ ਜਦੋਂ ਸਾਡੇ ਕੋਲ ਸਕੂਲ ਦੀ ਇੱਕ ਪੁਰਾਣੀ ਯੂਨੀਫਾਰਮ ਅਤੇ ਜੁੱਤੀ ਹੁੰਦੀ ਸੀ, ਕੱਪੜੇ ਦਾ ਬਸਤਾ, ਇੱਕ ਤਖਤੀ, ਕਾਇਦਾ ਅਤੇ ਸਲੇਟ ਹੁੰਦੀ ਸੀ। ਤਖਤੀ ਪੋਚਣ ਲਈ ਗਾਚੀ ਅਤੇ ਸਲੇਟੀ ਦੇ ਪੈਸੇ ਨਹੀਂ ਹੁੰਦੇ ਸੀ। ਸਕੂਲ ਦੀ 2-4 ਆਨੇ ਫੀਸ ਦੇਣੀ ਮੁਸ਼ਕਿਲ ਹੁੰਦੀ ਸੀ। ਗੁਰਬਤ ਦਾ ਦੌਰ ਤਾਂ ਉਹ ਸੀ ਜਦੋਂ ਬੱਤੀ ਬਾਲਣ ਲਈ ਮਿੱਟੀ ਦਾ ਤੇਲ ਖਰੀਦਣ ਦੇ ਪੈਸੇ ਨਹੀਂ ਹੁੰਦੇ ਸਨ। ਦੀਵਾ ਬਾਲ ਕੇ ਘਰ ਵਿੱਚ ਰੋਸ਼ਨੀ ਕੀਤੀ ਜਾਂਦੀ ਸੀ। ਘਰ ਦੇ ਹਰ ਜੀਅ ਕੋਲ 1-2 ਸੂਟ ਹੁੰਦੇ ਜਿਹੜੇ ਸ਼ਾਦੀ ਵਿਆਹ ਜਾਂ ਈਦ ਦੇ ਮੌਕੇ 'ਤੇ ਬਣਾਏ ਜਾਂਦੇ ਅਤੇ ਉਹ ਹੀ ਸਾਰਾ ਸਾਲ ਇਸਤੇਮਾਲ ਕੀਤੇ ਜਾਂਦੇ। ਪਿਓ ਪੁੱਤਰ ਕੋਲ ਇੱਕੋ ਹੀ ਚੰਗੀ ਜੁੱਤੀ ਹੁੰਦੀ ਜਿਹਨੂੰ ਉਹ ਵਾਰੀ ਪਾ ਕੇ ਗੁਜ਼ਾਰਾ ਕਰਦੇ। ਸੂਟ ਪਾੜ ਜਾਂਦਾ ਤਾਂ ਦਰਜੀ ਕੋਲੋਂ ਰਫੂ ਕਰਾ ਲੈਂਦੇ, ਜੁੱਤੀ ਟੁੱਟ ਜਾਂਦੀ ਤਾਂ ਮੋਚੀ ਕੋਲੋਂ ਗਾਂਢਾ ਲਵਾ ਲੈਂਦੇ। ਨਵੇਂ ਸੂਟ ਜਾਂ ਨਵੀਂ ਜੁੱਤੀ ਲੈਣ ਦੀ ਹਿੰਮਤ ਨਹੀਂ ਸੀ ਹੁੰਦੀ। ਗੁਰਬਤ ਦਾ ਦੌਰ ਤਾਂ ਉਹ ਸੀ ਜਦੋਂ ਘਰ ਵਿੱਚ ਪ੍ਰਾਹੁਣਾ ਆਉਣ 'ਤੇ ਗੁਆਂਢੀਆਂ ਕੋਲੋਂ ਖਾਣ ਪਕਾਉਣ ਲਈ ਚੀਜ਼ਾਂ ਮੰਗਣੀਆਂ ਪੈਂਦੀਆਂ ਸਨ। ਇਹ ਉਹ ਦੌਰ ਸੀ ਜਦੋਂ ਜ਼ਿਆਦਾਤਰ ਪੈਦਲ ਹੀ ਸਫ਼ਰ ਕੀਤਾ ਜਾਂਦਾ ਸੀ। ਜਿਸ ਘਰ ਵਿੱਚ ਘੋੜੀ ਜਾਂ ਸਾਈਕਲ ਹੁੰਦੀ, ਉਹਨੂੰ ਖਾਂਦਾ ਪੀਂਦਾ ਘਰ ਸਮਝਿਆ ਜਾਂਦਾ ਸੀ। ਉਸ ਦੌਰ ਵਿੱਚ ਘਰ ਦੇ ਸਾਰੇ ਜੀਅ ਇੱਕੋ ਦਸਤਰਖਾਨ 'ਤੇ ਖਾਣਾ ਖਾਂਦੇ। ਘਰ ਵਿੱਚ ਜੋ ਪੱਕ ਜਾਂਦਾ ਸਾਰੇ ਹੱਸੀ ਖੁਸ਼ੀ ਖਾ ਲੈਂਦੇ। ਹੋਟਲ ਉਦੋਂ ਹੁੰਦੇ ਨਹੀਂ ਸਨ, ਇਸ ਲਈ ਬਾਹਰੋਂ ਖਾਣ ਦਾ ਰਿਵਾਜ ਨਹੀਂ ਸੀ। ਬਿਜਲੀ ਗੈਸ ਉਦੋਂ ਹੁੰਦੀ ਨਹੀਂ ਸੀ। ਪਾਥੀਆਂ ਅਤੇ ਲੱਕੜਾਂ ਬਾਲ ਕੇ ਖਾਣਾ ਪਕਾ ਲਿਆ ਜਾਂਦਾ। ਬਿੱਲਾਂ ਦੀ ਮੁਸੀਬਤ ਵੀ ਨਹੀਂ ਸੀ, ਇਸ ਲਈ ਪੁਰਸਕੂਨ ਦੌਰ ਸੀ। ਅੱਜ ਗੁਰਬਤ ਅਤੇ ਮਹਿੰਗਾਈ ਦਾ ਰੋਣਾ ਰੋਣ ਵਾਲੇ ਆਪਣੇ ਘਰ ਵੱਲ ਝਾਤੀ ਮਾਰਨ ਤਾਂ ਪਤਾ ਲੱਗੇਗਾ ਕਿ ਮੁਸੀਬਤਾਂ ਅਸੀਂ ਆਪ ਖਰੀਦੀਆਂ ਹੋਈਆਂ ਨੇ। ਹਰ ਘਰ ਦੇ ਜੀ ਕੋਲ ਮੋਬਾਈਲ ਨਜ਼ਰ ਆਵੇਗਾ। ਬਟਨਾਂ ਵਾਲੇ ਮੋਬਾਈਲ ਘੱਟ ਅਤੇ ਟੱਚ ਮੋਬਾਈਲ ਜ਼ਿਆਦਾ ਨਜ਼ਰ ਆਉਂਦੇ ਨੇ। ਹਰ ਘਰ ਅੰਦਰ 1-2 ਮੋਟਰਸਾਈਕਲਾਂ ਮਿਲਣਗੀਆਂ। ਸਾਈਕਲ ਵਾਲਾ ਮੋਟਰਸਾਈਕਲ ਅਤੇ ਮੋਟਰਸਾਈਕਲ ਵਾਲਾ ਗੱਡੀ ਦੀ ਖਾਸ਼ ਵਿੱਚ ਪਾਗਲ ਹੋ ਰਿਹਾ ਹੈ। ਅੱਜ ਹਰ ਬੰਦਾ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣਾ ਚਾਹੁੰਦਾ ਹੈ ਅਤੇ ਹਜ਼ਾਰਾਂ ਰੁਪਏ ਫੀਸ ਦੇਣ ਲਈ ਤਿਆਰ ਹੈ। ਹਰ ਬੱਚੇ ਦੀਆਂ 3-4 ਯੂਨੀਫਾਰਮਾਂ ਅਤੇ ਇੰਨੀਆਂ ਜੁੱਤੀਆਂ ਹੁੰਦੀਆਂ ਹਨ। ਰੰਗ ਬਿਰੰਗੇ ਕੀਮਤੀ ਬੈਗ ਅਤੇ ਕਿਤਾਬਾਂ ਦੀਆਂ ਕੀਮਤਾਂ ਹੀ ਮਾਣ ਨਹੀਂ। ਉਸ ਦੌਰ ਦੀਆਂ ਮਾਵਾਂ ਬੱਚਿਆਂ ਲਈ ਲੰਗੋਟ ਤੋਂ ਕੰਮ ਲੈਂਦੀਆਂ ਸਨ। ਅੱਜ ਪੈਂਪਰਾਂ ਦਾ ਖਰਚਾ ਹੀ ਹਜ਼ਾਰਾਂ ਰੁਪਏ ਹੋ ਜਾਂਦਾ ਹੈ। ਸ਼ਾਦੀ ਵਿਆਹ ਦੇ ਮੌਕੇ 'ਤੇ ਵਰੀ ਵਿੱਚ 3-4 ਸੂਟ ਹੁੰਦੇ। ਕੁੜੀ ਲਾੜੇ ਦਾ ਇੱਕ ਚੰਗਾ ਸੂਟ ਬਣਾ ਲਿਆ ਜਾਂਦਾ ਸੀ। ਵਰੀ ਦੇ ਇਹੋ ਸੂਟ ਖੁਸ਼ੀ ਦੇ ਮੌਕੇ 'ਤੇ ਕਈ ਸਾਲ ਇਸਤੇਮਾਲ ਹੁੰਦੇ। ਪਰ ਅੱਜ ਕੁੜੀ ਦਾ ਲਹਿੰਗਾ ਹੀ ਲੱਖਾਂ ਰੁਪਏ ਦਾ ਹੁੰਦਾ ਹੈ, ਜਿਹਦੀ ਜ਼ਿੰਦਗੀ ਵੀ ਇੱਕ ਰਾਤ ਹੀ ਹੁੰਦੀ ਹੈ। ਜਹੇਜ਼ ਵਿੱਚ ਘਰੇਲੂ ਇਸਤੇਮਾਲ ਦੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਸਨ, ਪਰ ਅੱਜ ਮਹਿੰਗਾ ਫਰਨੀਚਰ ਅਤੇ ਇਲੈਕਟ੍ਰੋਨਿਕਸ ਦਾ ਸਮਾਨ ਨਾ ਦੇਈਏ ਤਾਂ ਨੱਕ ਨਹੀਂ ਰਹਿੰਦੀ। ਉਸ ਦੌਰ ਵਿੱਚ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਇੱਕੋ ਸੂਟ ਹੀ ਕਾਫੀ ਹੁੰਦਾ ਸੀ, ਪਰ ਅੱਜ ਮਹਿੰਦੀ, ਬਾਰਾਤ ਅਤੇ ਵਲੀਮੇ ਦਾ ਸੂਟ ਅਲੱਗ ਹੋਣਾ ਜ਼ਰੂਰੀ ਹੁੰਦਾ ਹੈ। ਲਿਬਾਸ ਦੇ ਮਾਮਲੇ ਵਿੱਚ ਔਰਤਾਂ ਨੂੰ ਦਰਜੀ ਕੋਲ ਜਾਣ ਦੀ ਬਿਲਕੁਲ ਇਜਾਜ਼ਤ ਨਹੀਂ ਸੀ। ਮਹੱਲੇ ਦੀ ਦਰਜਨ ਕੋਲੋਂ ਹੀ ਕੱਪੜੇ ਸਿਲਵਾਏ ਜਾਂਦੇ ਸਨ। ਹੁਣ ਤਾਂ ਉਹ ਦੌਰ ਹੈ ਜਦੋਂ ਕੱਪੜੇ ਵਾਲਾ ਦੁਕਾਨਦਾਰ ਫੋਨ ਕਰਕੇ ਕਹਿੰਦਾ ਹੈ, ਬਾਜੀ ਤੁਹਾਡੇ ਵਾਸਤੇ 2-3 ਸੂਟ ਅਲੱਗ ਰੱਖੇ ਨੇ, ਇਹ ਤੁਹਾਡੇ 'ਤੇ ਜਚਣਗੇ, ਆ ਕੇ ਲੈ ਜਾਓ। ਟੀਵੀ ਅਤੇ ਸੋਸ਼ਲ ਮੀਡੀਆ ਦੇ ਇਸ਼ਤਿਹਾਰਾਂ ਨੇ ਘਰ ਦੇ ਅੰਦਰ ਰਹਿਣ ਵਾਲੀਆਂ ਔਰਤਾਂ ਅਤੇ ਬੱਚਿਆਂ ਨੂੰ ਇੰਨਾ ਤੇਜ਼ ਕਰ ਦਿੱਤਾ ਹੈ ਕਿ ਉਹ ਵੀ ਫਰਮਾਇਸ਼ ਕਰਕੇ ਔਨਲਾਈਨ ਚੀਜ਼ਾਂ ਮੰਗਵਾਉਣ ਲੱਗ ਪਏ ਨੇ। ਔਨਲਾਈਨ ਪੀਜ਼ਾ ਅਤੇ ਬਰਗਰ ਦਾ ਰਿਵਾਜ ਹੋ ਗਿਆ ਹੈ। ਰੈਸਟੋਰੈਂਟ ਅਤੇ ਪੀਜ਼ਾ ਹੱਟ 'ਤੇ ਜਾ ਕੇ ਫੈਮਲੀਆਂ ਪੈਸਾ ਉਜਾੜਦੀਆਂ ਨੇ। ਕਿਸ਼ਤਾਂ 'ਤੇ ਹਰ ਸ਼ੈ ਮਿਲਣ ਲੱਗ ਪਈ ਹੈ। ਮੋਬਾਈਲ, ਪਲਾਟ, ਮਕਾਨ, ਜਹੇਜ਼ ਦਾ ਸਮਾਨ ਕਿਸ਼ਤਾਂ 'ਤੇ ਲੈ ਕੇ ਅਸੀਂ ਮੁਸ਼ਕਲਾਂ ਦਾ ਸ਼ਿਕਾਰ ਹੋ ਜਾਂਦੇ ਹਾਂ ਅਤੇ ਫਿਰ ਕਹਿੰਦੇ ਹਾਂ ਮਹਿੰਗਾਈ ਨੇ ਜਾਨ ਕੱਢ ਲਈ ਹੈ। ਅੱਜ ਅਸੀਂ ਪੈਦਲ ਚੱਲਣਾ ਛੱਡ ਗਏ ਹਾਂ। ਥੋੜ੍ਹੀ ਦੂਰ ਵੀ ਜਾਣਾ ਹੋਵੇ ਤਾਂ ਬਾਈਕ ਦਾ ਇਸਤੇਮਾਲ ਕਰਦੇ ਹਾਂ। ਉਬਰ, ਕਰੀਮ ਵੀ ਜੇਬ 'ਤੇ ਭਾਰੀ ਪੈਣ ਲੱਗ ਪਈਆਂ ਨੇ।
ਮਸਨੂਈ ਖੁਰਾਕਾਂ ਤੇ ਮਸਨੂਈ ਤਰਜ਼ ਜ਼ਿੰਦਗੀ ਨੇ ਸਾਨੂੰ ਹੋਰ ਔਖਾ ਕਰ ਦਿੱਤਾ ਹੈ। ਜੇ ਜ਼ਿੰਦਗੀ ਨੂੰ ਸੌਖਾ ਕਰਨਾ ਹੈ ਤਾਂ ਸਾਨੂੰ ਵਾਪਸ ਉਸੇ ਜ਼ਮਾਨੇ ਵਿੱਚ ਜਾਣਾ ਪਵੇਗਾ ਜਿਹਦੇ ਬਾਰੇ ਆਖਿਆ ਜਾਂਦਾ ਹੈ ਉਹ ਦੌਰ ਹੀ ਚੰਗਾ ਸੀ, ਰਲ ਮਿਲ ਕੇ ਟੱਬਰ ਬਹਿੰਦਾ ਸੀ। ਪਿੰਡ ਦੀਆਂ ਚੀਜ਼ਾਂ ਸਭੇ ਸ਼ਹਿਰ ਨਾਲੋਂ ਚੰਗੀਆਂ, ਖਾਲਸ ਗਜ਼ਾਵਾਂ ਖਾਈਏ ਅਸੀਂ ਸੱਤ ਰੰਗੀਆਂ, ਦੁੱਧ ਤੇ ਮਲਾਈਆਂ ਤੈਨੂੰ ਲੱਸੀ ਵੀ ਪਿਆਵਾਂਗਾ, ਚੱਲ ਸਾਡੇ ਪਿੰਡ ਤੈਨੂੰ ਛੱਲੀਆਂ ਚਬਾਵਾਂਗਾ। ਵੀਡੀਓ ਚੰਗੀ ਲੱਗੀ ਹੋਵੇ ਤਾਂ ਮਿਹਰਬਾਨੀ ਕਰਕੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।